मैं समझ गया भाजी, मैं समझ गया। नहीं इंशाल्लाह ਅਸੀਂ ਟਾਈਮ ਤੇ ਉੱਥੇ ਹੀ ਹੋਵਾਂਗੇ। ਭਾਜੀ ਤੁਸੀਂ ਅੱਗੋਂ ਕਹਿ ਦਿਓ ਨਾ, ਦੇਖੋ ਅੱਗੋਂ ਬੰਦੇ ਨੂੰ ਕਹਿ ਦਿਓ ਕਿ ਸਾਨੂੰ 에ਅਰਪੋਰਟ ਤੋਂ ਲੈ ਲਵੇ। ਜਿੱਧਰ ਨੂੰ ਹੁਣ ਸਾਨੂੰ ਤਾਂ ਨਹੀਂ ਨਾ ਪਤਾ ਲੱਗਣਾ ਵੀ ਚੈਨਾ ਉਤਰ ਕੇ ਅੱਗੋਂ ਕਿੱਧਰ ਨੂੰ ਜਾਣਾ। ਹਾਂਜੀ ਇੰਨੀ ਮਿਹਰਬਾਨੀ ਕਰਾ ਦਿਓ ਭਾਜੀ। ਮੈਨੂੰ ਪਤਾ ਲੱਗ ਗਿਆ ਵੀ ਸ਼ਾਮੀ 8 ਵਜੇ ਦੀ ਫਲਾਈਟ ਆ, ਅਸੀਂ ਇਨਸ਼ਾਅੱਲਾ ਟਾਈਮ ਤੇ 에ਅਰਪੋਰਟ ਤੇ ਹੋਵਾਂਗੇ। ਚਲੋ ਠੀਕ ਹੈ, ਕੋਈ ਨਹੀਂ ਖਾਸ, ਬਸ ਪੈਕਿੰਗ ਬੁਕਿੰਗ ਸਾਡੀ ਹੋਈ ਆ, ਅਸੀਂ ਬਸ ਆਏ ਸਮਝੋ ਇਨਸ਼ਾਅੱਲਾ। ਹਾਂਜੀ 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 ਮਿਲਾਂਗੇ ਜੀ, ਮਿਲਾਂਗੇ। ਓਕੇ ਜੀ। ਕੀ ਕਹਿ ਰਹੇ ਨੇ? ਉਹਦਾ ਮੁਖਤਾਰ ਸਾਹਿਬ ਦਾ ਫੋਨ ਸੀ। ਅੱਛਾ। ਉਹ ਜਿਹਨੇ ਸਾਡੇ ਵੀਜ਼ੇ ਲਵਾ ਕੇ ਦਿੱਤੇ। ਅੱਛਾ ਅੱਛਾ। ਉਹ ਕਹਿੰਦਾ ਵੀ ਅੱਜ ਤੁਸੀਂ 6 ਵਜੇ ਲਾਹੌਰ 에ਅਰਪੋਰਟ ਦੇ ਉੱਤੇ ਹੋਵੋ ਤਾਂ ਕਿ ਅੱਗੋਂ ਬੋਰਡਿੰਗ ਬੰਦ ਨਾ ਹੋ ਜਾਵੇ। ਹਾਂ ਵੀ ਗੱਲ ਸਹੀ, ਪੈਕਿੰਗ ਮੈਂ ਸਾਰੀ ਕਰ ਲਈ ਹੈ। ਪੈਕਿੰਗ ਸਾਰੀ ਹੈ ਨਾ? ਹਾਂ, ਤੇ ਉਹ ਤੈਨੂੰ ਮੈਂ ਕਿਹਾ ਸੀ ਉਹ ਮੇਰਾ ਲੈਪਟਾਪ ਵੀ ਰੱਖਣਾ ਵਿੱਚ ਰੱਖ ਲਿਆ। ਬਸ ਠੀਕ ਆ, ਅੱਲਾ ਖੈਰ ਕਰੇ। ਬਸ ਮੈਨੂੰ ਇੱਕੋ ਹੀ ਟੈਨਸ਼ਨ ਆ ਯਾਰ। ਕਾਦੀ? ਭਾਈ ਵੱਡੇ ਨੂੰ ਹੁਣ ਕਿੱਦਾਂ, ਉਹਨਾਂ ਨੂੰ ਤਾਂ ਆਪਾਂ ਇਹ ਵੀ ਨਹੀਂ ਦੱਸਿਆ ਵੀ ਅਸੀਂ ਦੋਵੇਂ ਚੈਨਾ ਚੱਲੇ ਆ, ਸਾਡਾ ਵੀਜ਼ਾ ਲੱਗ ਗਿਆ। ਮੈਂ ਕੱਲ ਦਾ ਸੋਚੀ ਜਾਂਦੇ ਸੀ ਉਹਨਾਂ ਨੂੰ ਫੋਨ ਕਰ। ਤੁਹਾਨੂੰ ਉਹਨਾਂ ਦੀ ਆਦਤ ਦਾ ਪਤਾ ਤੇ ਹੈਗਾ। ਉਹ ਯਾਰ ਹੁਣ ਭਰਾ ਵਾ, ਛੱਡ ਥੋੜੀ ਦੇਣੇ ਆ ਹੁਣ। ਲੈ ਐਡਾ ਵੱਡਾ ਕੰਮ ਕਰਨ ਲੱਗੇ ਆ, ਮੁਲਕ ਛੱਡ ਕੇ ਚੈਨਾ ਚੱਲੇ ਆ ਤੇ ਉਹਨਾਂ ਨੂੰ ਜਾ ਕੇ ਦੱਸ ਦਾਂਗੇ। ਫਿਰ ਇੱਕ ਕੰਮ ਕਰਦੇ ਆ ਆਈਏ ਵੱਜੇ ਆ 12 ਵਜੇ ਆ ਤੇ ਆਪਾਂ ਉੱਥੇ ਪਹੁੰਚਣਾ ਵੀ ਆ 6 ਵਜੇ ਤੱਕ 에ਅਰਪੋਰਟ। ਆਪਾਂ ਇਦਾਂ ਕਰਦੇ ਆ, ਆਪਾਂ ਹੁਣੇ 에ਅਰਪੋਰਟ ਜਾ ਆਪਣਾ ਭਰਾ ਚੱਲਦੇ ਆ। ਚਲੋ ਮੈਂ ਵੀਰੇ ਨੂੰ ਕਰਦਾ ਫੋਨ, ਛੋਟੇ ਨੂੰ। ਠੀਕ ਹੈ। ਉਹਨੂੰ ਮੈਂ ਕਹਿੰਦਾ ਵੀ ਅਸੀਂ ਆ ਰਹੇ ਆ। ਭਾਈ ਨੂੰ ਐਵੇਂ ਮਾੜਾ ਮੋਟਾ ਰੋਲ ਹੀ ਨਾ, ਝੂਠਾ ਮੂਠਾ। ਅੱਛਾ ਉਹ ਜੋ ਵੀ ਆ ਤੂੰ ਉਹਨਾਂ ਦੀ ਨੋ ਆ ਯਾਰ, ਉੱਥੇ ਮਾੜਾ ਝੂਠਾ ਮੂਠਾ ਰੋਲ ਹੀ। ਭਾਈ ਨੂੰ ਮਿਲ ਕੇ ਤੇ ਉੱਥੋਂ ਹੀ ਆਪਾਂ ਡਾਇਰੈਕਟ ਲਾਹੌਰ 에ਅਰਪੋਰਟ। ਤੇ ਲੇਟ ਨਹੀਂ ਹੋਣਾ? ਨਹੀਂ ਲੇਟ ਕਿੱਥੇ ਹੋਣਾ, ਤੂੰ ਇੰਜ ਕਰ, ਤੂੰ ਪੈਕਿੰਗ ਕਰ ਤੇ ਆਪਾਂ ਭਾਈ ਵੱਲ ਚੱਲੀਏ। ਬਲਕਿ ਮੈਂ ਭਾਈ ਨੂੰ ਫੋਨ ਕਰ ਦਵਾਂ ਕਿ ਅਸੀਂ ਆ ਰਹੇ ਹਾਂ। ਤੇ ਤੈਨੂੰ ਮੈਂ ਦੱਸਤਾ ਕੋਈ ਅੱਗੋਂ ਜ਼ਬਾਨ ਤਰਾਸ਼ੀ ਨਾ ਕਰੀ, ਜਿਹੜੀ ਗੱਲੋਂ ਅਸੀਂ ਘਰੋਂ ਲੈਦਾ ਹੋਏ। ਹਾਂ ਇਹਨੂੰ ਕਿੱਦਾਂ ਯਾਦ ਆ ਗਈ ਮੇਰੀ ਅੱਜ? ਹਾਂ ਵੀਰੇ। ਸਲਾਮ ਅਲੈਕੁਮ ਵੀਰੇ। ਵਾਲੇਕਮ ਸਲਾਮ। ਤੈਨੂੰ ਕਿੱਦਾਂ ਚੇਤਾ ਆ ਗਿਆ ਸਾਡਾ? ਉਹ ਚੇਤਾ ਕੀ, ਬਸ ਯਾਰ ਤੁਹਾਡਾ ਚੇਤਾ ਹੀ ਹੁੰਦਾ ਯਾਰ। ਤੁਸੀਂ ਮੈਨੂੰ ਗੈਰ ਹੀ ਸਮਝ ਲੈਂਦੇ ਯਾਰ, ਕਿੱਦਾਂ ਦੀਆਂ ਗੱਲਾਂ ਕਰਦਾ। ਕੰਮ ਦੀ ਗੱਲ ਦੱਸ ਹੁਣ। ਉਹ ਕੰਮ ਦੀ ਗੱਲ ਇਹ ਸੀ ਕਿ ਅਸੀਂ ਦੋਵੇਂ ਜੀ ਅਸੀਂ ਵੀਜ਼ਾ ਲਵਾਇਆ ਸੀ ਉੱਥੇ ਦਾ ਚੈਨਾ ਦਾ, ਤੇ ਅਸੀਂ ਨਾ ਚੈਨਾ ਚੱਲੇ ਆ। ਹੈ? ਹਾਂ ਉਹ ਸੋਚਿਆ ਕਿ ਚਲੋ ਯਾਰ 4-5 ਸਾਲ ਉੱਥੇ ਚੈਨਾ ਲਾ ਆਈਏ, ਤੇ ਉਹ ਵੀਜ਼ੇ ਲੱਗ ਗਏ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਮਿਲਣ ਆਉਣਾ ਸੀ। ਭਾਜੀ ਘਰ ਹੀ ਆ? ਮਿਲਣਾ ਆ ਜਾ ਭਰਾਵਾ, ਮਿਲਣਾ ਘਰੇ ਹੀ ਹੁੰਦਾ ਵਾ। ਉਹ ਵੀ ਮੈਂ ਤਾਂ ਮਿਲਿਆ ਵਾ, ਉਧਰ ਆ ਵਾ ਤੇਰੇ ਤੋਂ। ਚੱਲ ਫਿਰ ਜਾ ਕੇ ਭਾਜੀ ਨੂੰ ਦੱਸ ਵੀ ਮੈਂ ਆ ਰਿਹਾ ਬੇਗਮ ਨੂੰ ਲੈ ਕੇ। ਉਹ ਵੀ ਨਾਲ ਹੀ ਆ? ਨਾਲ ਹੀ ਅਸੀਂ ਦੋਵੇਂ ਜੀ ਇਕੱਠੇ ਚੱਲੇ ਆ। ਅੱਛਾ ਜੀ। ਕਦੋਂ ਜਾਣਾ, ਕਦੋਂ ਵਾ? ਅੱਜ ਸ਼ਾਮ ਨੂੰ 8 ਵਜੇ ਦੀ ਫਲਾਈਟ ਆ। ਓਏ ਹੋਏ ਹੋਏ ਹੋਏ, ਤੇ ਤੂੰ ਜਹਾਜ਼ 'ਚ ਬਹਿ ਕੇ ਫੋਨ ਕਰ ਲੈਣਾ ਸੀ। ਉਹ ਯਾਰ ਆ ਹੁਣ ਸੜੀਆਂ ਗੱਲਾਂ ਤੇ ਨਾ ਕਰ ਯਾਰ। ਇੱਕ ਗੱਲ ਆ ਯਾਰ, ਇਹੀ ਗੱਲ ਵਾ ਫਿੱਟੇ ਮੂੰਹ ਤੈਨੂੰ ਹੁਣ ਚੇਤਾ ਆਇਆ, ਲਾਲਾ ਘਰੇ ਹੀ ਆ। ਚੱਲ ਉਹਨੂੰ ਜਾ ਕੇ ਦੱਸ ਅਸੀਂ ਆ ਰਹੇ ਆ। ਲੈ ਆ ਰਿਹਾ ਜਿਹੜਾ ਤੂੰ ਵਜ਼ੀਰੇ ਆਜਮ। ਉਹੀ ਫਿਰ ਸਾੜ ਭੋਜ ਕੁਛ ਨਹੀਂ ਅੱਗੋਂ ਕਹਿੰਦੇ ਆ ਸੀ ਨਹੀਂ ਸੀ ਦੱਸਣਾ, ਚੱਲ ਜਾਂਦੇ ਐਂ ਜੀ ਇਹ ਉਹ ਲਟਾ ਕੋ ਗੱਲਾਂ। ਸਭ ਤੇਰੀ ਵਜ੍ਹਾ ਤੋਂ ਹੋਇਆ। ਮੇਰੀ ਵਜ੍ਹਾ ਤੋਂ? ਤੂੰ ਹੀ ਕਿ ਮੈਨੂੰ ਸਾਲ ਨਹੀਂ ਵਿਆਹ ਤੋਂ ਬਾਅਦ ਘਰ ਟਿਕਣ ਦਿੱਤਾ, ਲੈ ਕੇ ਲੈਦਾ ਹੋ ਗਈ ਤੇ ਭਰਾਵਾਂ ਨੇ ਤਾਂ ਗੁੱਸੇ ਕਰਨਾ ਹੀ ਆ। ਚੱਲ ਬੈਗ ਬੁੱਕ ਤਿਆਰ ਕਰ ਤੇ ਚਲੀਏ ਉਧਰ ਭਾਈ ਗੱਲ। ਚਲੋ ਠੀਕ ਹੈ, ਮੈਂ ਤਿਆਰੀ ਕਰਦੀ ਹਾਂ। ਐਡਾ ਚਾਅ ਚੜਿਆ ਤੈਨੂੰ ਮਿਲਣ ਦਾ, ਤੈਨੂੰ 5-7 ਸਾਲਾਂ 'ਚ ਯਾਦ ਨਹੀਂ ਆਇਆ ਹੈ? ਤੈਨੂੰ ਤਾਂ ਬੁੱਢੀ ਤੋਂ ਇਲਾਵਾ ਨਜ਼ਰ ਹੀ ਕੁਛ ਨਹੀਂ ਆਉਂਦਾ। ਪਤਾ ਨਹੀਂ ਕੀ ਸੰਘਾਇਆ ਤੈਨੂੰ ਉਸ ਫਫਾ ਕੁੱਟਣੀ ਨੇ, ਸੜ ਤੋਂ ਵੀ ਪਰਾਂ ਕਰਕੇ ਉਹ ਮਾਰਿਆ। ਅੱਜ ਤੂੰ ਤੈਨੂੰ ਮੁਹੱਬਤਾਂ ਯਾਦ ਆਉਣ ਡਈਆਂ ਵਾ, ਇੰਜਵਾ ਤੇ ਉਂਜਵਾ। ਇਹਦੇ ਨਾਲ ਬੋਲੀ ਜਾਣਦੇ ਵਾ। ਗੱਲਾਂ ਕਰਦਾ ਬਹੁਤਾ। ਕੀ ਗੱਲ ਹੋਈ ਹੈ? ਹੈ ਕੀ ਹੋਣਾ ਚਾਹੀਦਾ ਤੁਸੀਂ ਦੱਸ ਦਿਓ, ਉਹ ਕਰ ਲੈਨੇ ਆ। ਕਿਸੇ ਨੇ ਇੱਟ ਮਾਰਤੀ ਪੁੱਤ ਤੇਰੇ, ਤੂੰ ਸ਼ਾਮੀ ਫੋਨ ਆਇਆ ਸੀ ਛੋਟੇ ਵੀਰ ਦਾ, ਜਿਹਦਾ ਹੱਥੀਂ ਵਿਆਹ ਕੀਤਾ, ਜਿਹਨੂੰ ਲਾਡਾਂ ਨਾਲ ਪਾਲਦਾ ਫਿਰਦਾ ਸੀ। ਨੈਸ਼ ਨਾਲ ਉਹ ਜਿਹੜੀ ਫਫੇ ਕੁੱਟਣੀ ਪੱਟ ਕੇ ਲੈ ਗਈ ਘਰ ਚੋਂ ਹੀ ਉਹਨੂੰ। ਕੀ ਹੋਇਆ ਕੀ ਆ? ਕੀ ਹੋਣਾ ਵਾ, ਆ ਸ਼ਾਮੀ ਪੇ ਤੁਰਿਆ ਆਉਂਦਾ ਸੀ, ਮੈਨੂੰ ਫੋਨ ਕੀਤਾ ਉਹਨੇ ਹੁਣ। ਆਖੇ ਜੀ ਮੇਰਾ ਦਿਲ ਕਰਦਾ ਮੈਂ ਭਾਜੀ ਨੂੰ ਮਿਲਣਾ ਵਾ। ਮੈਂ ਕਿਹਾ ਖੈਰ ਵਾ, ਐਡਾ ਤੂੰ ਭਾਜੀ ਤੋਂ ਉਧਰ ਗਿਆ ਯਕਦਮ ਹੀ। ਚੈਨਾ ਚੱਲੇ ਆ। ਕੀ ਚੈਨਾ ਚੱਲੇ ਦੋਵੇਂ ਜਾਣੇ, ਮਿਲਣ ਚੱਲੇ ਆ। ਤੇ ਉੱਤੋਂ ਫੋਨ ਦੇਖ ਤੂੰ ਕਿਸ ਟਾਈਮ ਕਰਨ ਡਿਆ। ਅੱਜ ਰਾਤ ਨੂੰ ਫਲੈਟ ਵਾ ਤੇ ਹੁਣ ਕਿਤੇ ਰਸਤੇ 'ਚ ਆਉਣ ਡਏ ਆ। ਉਹ ਨਾ ਕਰ ਯਾਰ। ਮੈਂ ਕਰਨਾ ਸਹੀ ਕਹਿਣ ਡਿਆ ਤੂੰ? ਮੈਂ ਸਹੀ ਕਹਿਣ ਡਿਆ। ਤੇਰੇ ਸਿਆਪੇ ਕਿਤੇ ਅੱਗੇ ਆ ਗਏ। ਨੈਸ਼ ਨੇ ਸਾਡਾ ਭਰਾ ਵੀ ਪੱਟ ਕੇ ਲੈ ਗਈ ਆ, ਉਤੋਂ ਉਹਨੂੰ ਹੁਣ ਚੈਨਾ ਲੈ ਕੇ ਚੱਲੀ ਆ। ਇਹਨੂੰ ਮੈਂ ਕਿਹਾ ਸੀ ਮੁੰਡਿਆ ਇੱਥੇ ਵਿਆਹ ਨਾ ਕਰੀ, ਕੁੜੀ ਬਹੁਤ ਤੇਜ਼ ਆ, ਇਹਨੇ ਤਾਂ ਲੈ ਜਾਣਾ ਇੱਥੋਂ। ਇੰਨੀ ਤੇਜ਼ ਜਿਲੜ ਬਲੇਡ ਵੀ ਕੱਟ ਗਈ ਉਹ ਤਾਂ।
ਇਹ ਸਾਰੇ ਪਵਾੜੇ ਵੀ ਤੇਰੇ ਪਵਾਏ ਆ। ਉਹ ਮੈਂ ਕਿਹੜੇ ਪਵਾੜੇ ਪਵਾਤੇ ਆ? ਜੋ ਤੂੰ ਕਮਾਇਆ ਵਾ, ਜੋ ਸਾਡੇ ਪੱਲੇ ਹੈਗਾ ਸੀ, ਸਾਰਾ ਕੁਝ ਇਹਦੇ ਵਿਆਹ ਤੇ ਲਾਤਾ। ਦਵਾ ਦਾ ਵਿਆਹ ਕਰਨ ਦੀ ਕੀਤੀ, ਮੈਂ ਘਰ ਕੁੜੀ ਲੈ ਕੇ ਆਉਣੀ ਆ, ਉਹ ਮੈਂ ਤਾਂ ਭਰਾ ਕਿਹਾ ਵਿਆਹਣਾ। ਉਹ ਮੈਂ ਤਾਂ ਕਿਹਾ ਚੱਲ ਸਾਡਾ ਨਿੱਕਾ ਵਾ, ਕੋਈ ਗੱਲ ਨਹੀਂ, ਪਰੇਸ਼ਾਨ ਹੋਵੇਂ, ਉਹ enjoy ਨਿੱਕਾ ਕਰੇ। ਨਹੀਂ, ਨਿੱਕਾ ਨਹੀਂ, ਉਹ ਤਿੱਖਾ ਵਾ, ਸਾਨੂੰ ਨੰਗਿਆਂ ਕਰਕੇ ਚਲਾ ਗਿਆ ਵਾ। ਜਦੋਂ ਮੈਂ ਤੇਰੇ ਕੋਲ ਕੋਈ ਪੈਸਾ ਮੰਗਦਾ ਤੇਰੀ ਜਾਨ ਨਿਕਲ ਜਾਂਦੀ ਆ। ਮੇਰਾ ਵੀ ਹੁਣ ਸੋਚ ਕੁਛ। ਉਹ ਤੇ ਤੇਰਾ ਵੀ ਕੋਈ ਸੋਚ ਲਾਂਗੇ, ਕੁਝ ਤੇ ਕੁਝ ਨਹੀਂ ਹੋ ਚੱਲਾ। ਕੱਖ ਵੀ ਨਹੀਂ, ਤੈਨੂੰ ਚੁੱਕੀ ਫਿਰਦਾ ਹਰ ਤੈਨੂੰ ਉਹਦਾ ਪਾਸੇ। ਹੀ ਸਾੜਾ ਰਹਿੰਦਾ ਵਾ, ਛੋਟੇ ਦਾ ਹੀ। ਉਹਦਾ ਸਾੜਾ ਰਹਿੰਦਾ, ਮੇਰਾ ਕਰਨਾ ਸੀ ਪਹਿਲੋਂ। ਤੈਨੂੰ ਸਾਂਭਦਾ ਤਾਂ ਸਹੀ ਮੈਂ। ਇੱਥੇ ਤੇਰੀ ਲੱਤ ਨੂੰ ਕੁਝ ਹੋ ਜਾਏ, ਤੇਰਾ ਮੂੰਹ ਸੌ ਜਾਏ, ਕਿਹਨੇ ਚੁੱਕਣਾ ਓਏ ਤੈਨੂੰ? ਅਸੀਂ ਚੰਗੇ ਭਲੇ, ਕੁਝ ਨਹੀਂ ਹੋ ਚੱਲਾ ਸਾਨੂੰ। ਚੰਗਾ ਭਲਾ ਲੱਗਦਾ ਨਹੀਂ, ਭਾਵੇਂ ਹੱਸਣ ਵੀ ਨਹੀਂ ਐਵੇਂ ਲੱਗਦਾ ਬਿਮਾਰ ਆ ਤੂੰ। ਚੰਗੇ ਤਰੀਕੇ ਨਾਲ ਯਾਦ ਕਰ, ਮਾਈ ਬੁੜੇ ਨੇ ਸਾਨੂੰ ਕੀ ਕਿਹਾ ਸੀ? ਤੈਨੂੰ ਵੀ ਇਹਦਾ ਕਿਹਾ ਖਿਆਲ ਕਰਨਾ ਛੋਟੇ ਦਾ। ਆ ਖਿਆਲ ਕੀਤਾ ਨਹੀਂ? ਕੈਸਾ ਖਿਆਲ ਕੀਤਾ ਤੂੰ ਉਹਦਾ? ਇਹਦਾ ਹੱਲ ਵੀ ਹੈ, ਲੇਕਿਨ ਉਹ ਤੋਂ ਪਹਿਲੇ ਇਹ ਆ ਵੀ ਨਕੰਮਿਆ ਤੂੰ ਵੀ ਤਾਂ ਕੋਈ ਕੰਮ ਕਰ। ਕੰਮ ਸਾਰਾ ਮੈਂ ਕਰ ਦੇਣਾ, ਤੂੰ ਘਰ ਫੇਰ ਫੁਰ ਕੇ ਆ ਕੇ ਖਰੋੜ ਖੇਡ ਆਉਣਾ, ਬੈਂਟੇ ਖੇਡ ਆਉਣਾ, ਗੁੱਲੀ ਡੰਡਾ ਖੇਡ ਆਉਣਾ। ਆ ਖੇਡਣ ਵਾਲੀਆਂ ਚੀਜ਼ਾਂ ਹੈਗੀਆਂ ਵਾ। ਜਿੰਨੇ ਜੋਗਾ ਹੈਗਾ ਲੱਗਾ ਤਾਂ ਹੈ ਨਾ, ਤੈਨੂੰ ਸਾਂਭਦਾ ਨਹੀਂ ਫਿਰਦਾ। 3 ਟਾਈਮ ਤੋਸਾ ਨਹੀਂ ਦਿੰਦਾ, ਉੱਠ ਕੇ ਪਾਣੀ ਨਹੀਂ ਪਿਉਣਾ ਤੈਨੂੰ ਅੱਧੀ ਰਾਤ ਨੂੰ। ਕਿਸਾਨ ਕਰਦਾ ਵਾ, ਮੈਂ ਬਾਹਰੋਂ ਕਮਾ ਕੇ ਨਹੀਂ ਲਿਆਉਣਾ। ਰੋਂਦਾ ਵੱਡਾ ਭਰਾ ਬਣਨ ਨੂੰ। ਭਾਈ ਨੇ ਮੈਨੂੰ ਕਿਹਾ ਸੀ ਵੀ ਉਹਦਾ ਖਿਆਲ ਕਰਨਾ, ਮੈਂ ਉਹਨੂੰ ਤਦ ਵਿਆਹ ਤਾ ਵੀ ਅਸੀਂ ਆਪਣੇ ਵਿਆਹ ਕਰ ਲਈਏ, ਬਾਈ ਕੱਲ ਨੂੰ ਉਹਦਾ ਕੋਈ ਨਾ ਵਿਆਹ ਕਰੇ। ਉਹ ਮਾਈ ਨੇ ਕਿਹਾ ਸੀ ਨਾ ਦੋਵਾਂ ਦਾ ਕਰਨਾ ਵਾ, ਮੇਰੀ ਵਾਰੀ ਕੰਨ ਬੰਦ ਹੋ ਗਿਆ ਸੀ ਤੇ ਤੇਰਾ ਕਰਨ ਲੱਗਾ, ਮੈਂ ਮਰ ਗਿਆ ਵਾ। ਪੈਸਾ ਧੇਲਾ ਤੇਰੇ ਕੋਲ ਮੇਰੇ ਲਈ ਨਿਕਲਦਾ ਨਹੀਂ ਹੈਗਾ। ਨਿਕਲਦਾ ਨਹੀਂ, ਤੈਨੂੰ ਦੇ ਦੇਵਾਂ, ਤੂੰ ਤੇ ਇਹੀ ਚਾਹੁੰਦਾ ਮੈਨੂੰ ਹੀ ਦੇ ਦੇਵੇ ਸਾਰਾ ਕੁਝ। ਕਿਤੇ ਖਾਨਦਾਨ 'ਚ ਫਿਰ ਕਿਤੇ ਚਾਚੇ ਤਾਇਆ, ਮੇਰਾ ਵੀ ਕਿਤੇ ਦੇਖ, ਮੇਰਾ ਵੀ ਢੋਲ ਮੇਲਾ ਲਾ, ਮੇਰਾ ਵੀ ਸੋਚ ਕੁਛ। ਓਏ ਸਾਂਸੀਆ ਯਾਰ, ਤੇਰਾ ਸੋਚਿਆ ਹੀ ਸੀ। ਆ ਪਿਛਲੇ ਮਹੀਨੇ ਆਇਆ ਨਹੀਂ ਸੀ ਰਿਸ਼ਤਾ, ਉਹ ਤੈਨੂੰ ਵੇਖ ਕੇ ਕੀ ਕਹਿੰਦੇ ਸੀ ਤੈਨੂੰ ਪਤਾ ਵਾ? ਕੀ ਕਹਿਦਾ ਉਹ ਕਹਿੰਦੇ ਮੁੰਡੇ ਨੂੰ ਕਰੀਮਾ ਲਿਖ ਕੇ ਦਵੋ, ਇਹਦਾ ਰਿਸ਼ਤਾ ਨਾ ਕਰੋ ਜੇ। ਮੇਰੀ ਵਜ੍ਹਾ ਤੋਂ ਨਹੀਂ ਬੈਠੇ ਸੀ ਉਹ। ਜਦੋਂ ਉਹਨਾਂ ਦੇ ਸਾਹਮਣੇ ਚਾਹ ਰੱਖੀ, ਬਿਸਕੁਟ ਰੱਖੇ ਨਾ, ਉਹ ਸਾਰਾ ਕੁਝ ਤੂੰ ਹੀ ਖਾ ਗਿਆ ਗੱਲਾਂ ਕਰਦਾ ਕਰਦਾ। ਯਾਰ- ਤੂੰ ਤਾਂ ਉਹਨੂੰ ਮੌਕਾ ਹੀ ਨਹੀਂ ਦਿੱਤਾ ਹੈਗਾ। ਉਹ ਅਗਲੇ ਕਹਿੰਦੇ ਭਰਾ ਐਡਾ ਸ਼ੋਦਾ ਵਾ, ਦੂਜਾ ਕਿਦਾਂ ਦਾ ਹੋਊਗਾ? ਤਾਂ ਪਿਛਲੇ ਹਫਤੇ ਜਿਹੜਾ ਰਿਸ਼ਤਾ ਆਇਆ, ਹਾਂ, ਉਹ ਤਾਂ ਕਹਿੰਦੇ ਨੈਨਕਸ਼ ਮੁੰਡੇ ਤੇ ਕਿਸੇ ਕੰਮ ਦੇ ਨਹੀਂ ਹੈਗੇ, ਇਹਨੂੰ ਰਿਸ਼ਤਾ ਦੇਣਾ ਕੁੜੀ ਦੇ ਨਹੀਂ ਸੀ। ਤੈਨੂੰ- ਇਹਦੇ ਨਾਲ ਕੁੜੀ ਨੂੰ ਮਾਰ ਦਈਏ, ਉਹ ਚੰਗੀ ਆ। ਹਾਂਜੀ, ਤੈਨੂੰ ਦੇਖ ਕੇ ਚੱਲੇ ਗਏ ਸੀ ਕਿ ਜਦੋਂ ਵੱਡਾ ਭਰਾ ਆਵਾ ਤਾਂ ਛੋਟਾ ਕਿਦਾਂ ਦਾ ਹੋਊਗਾ। ਕਿੱਦਾਂ ਦਾ ਹੋਊਗਾ? ਚਲੋ ਮੇਰੀ ਗੱਲ ਉਹਨਾਂ ਸੁਣ। ਕੰਨਾਂ ਛੱਡਦੇ, ਉਹਦਾ ਸੋਚੀਏ ਕੁਝ। ਜੋ ਵੀ ਆ, ਮੇਰਾ ਰਿਸ਼ਤਾ ਹੁੰਦਾ ਨਾ ਹੋਵੇ, ਤੇਰਾ ਵੀ ਨਹੀਂ ਹੁੰਦਾ ਨਾ ਹੋਵੇ, ਉਹ ਬੰਦਾ ਬਾਹਰ ਨਹੀਂ ਜਾਣਾ ਚਾਹੀਦਾ, ਨਾਲ ਉਹ ਫੱਫੇ ਕੁੱਟਣੇ ਨਹੀਂ ਜਾਣੇ ਚਾਹੀਦੇ। ਚੁੱਪ ਕਰ, ਸਬਰ ਕਰ। ਮੈਨੂੰ ਦੁੱਖ ਇਹਦਾ ਦੇ ਆ। ਓਏ ਸਬਰ, ਉਹ ਜ਼ਬਾਨ ਦੰਦਾਂ 'ਚ ਲੈ ਲੈ ਕਿਤੇ ਕੁੱਤਿਆ, ਉਹ ਕੁਛ ਸੋਚਣ ਵੀ ਦੇ। ਤੂੰ ਜਿਹੜਾ ਖੂਚ ਬਹਿ ਕੇ ਸੋਚਣਾ ਵਾ, ਮੈਨੂੰ ਤਾਂ ਉਹ ਚੇਤੇ ਆਉਣੀ ਜੇ ਮੇਰੇ ਸਾਹਮਣੇ ਆ ਗਈ ਨਾ ਇਹ, ਤੇ ਤਾਂ ਮੈਂ ਹਾਲ ਦੇਖੇ ਕਿਦਾਂ ਦਾ ਮੰਦਾ ਕਰਨਾ ਵਾ। ਦਿਨ ਦੇ ਵਿੱਚ ਮੇਰੇ ਅੜੀ ਹੋਈ ਹੈ, ਇੱਕ ਵਾਰੀ ਆ ਜਾਵੇ ਸਹੀ। ਗੱਲ ਸੁਣ ਮੁੰਡਿਆ, ਕਿੰਨੇ ਵਜੇ ਉਹ ਲਈ ਫਲੈਟ? 8 ਵਜੇ ਦੀ, ਅੱਜ 8 ਵਜੇ ਦੀ। ਉਹਨਾਂ ਨੂੰ ਆਉਣ ਦੇ। ਤੂੰ ਉਹਨੂੰ ਤਿਆਰ ਕਰ। ਗੱਲ ਸੁਣ ਲੈ ਮੇਰੀ। ਫਿਰ ਰਿਹਾ ਹੋਣਾ ਵਾ। ਬਸ ਤੂੰ ਜੇ ਜਿੱਦਾਂ ਮੈਂ ਕਰੀ ਜਾਣਾ, ਤੂੰ ਮੇਰੇ ਨਾਲ ਨਾਲ ਰਲਾਇਆ ਨਹੀਂ ਬਸ। ਪਾਸਪੋਰਟ ਰੱਖ ਲੈ ਸੀ ਨਾ ਯਾਰ ਨਾ ਵਿੱਚ। ਹਾਂਜੀ ਹਾਂਜੀ ਰੱਖ ਲੈ ਸੀ ਮੈਂ ਯਾਦ ਨਾਲ। ਤੇ ਹੁਣ ਸਾਹਮਣੇ ਘਰ ਆ ਗਿਆ, ਤੇਰੀ ਮਿਹਰਬਾਨੀ, ਕੋਈ ਨਵਾਂ ਪਵਾੜਾ ਨਾ ਪਾਈ। ਵੱਡਾ ਭਰਾ ਵਾ, ਉਹਨੂੰ ਕਹਿ ਦੇ ਕਿ ਤੂੰ ਹੀ ਸਾਡਾ ਬਾਪ ਐ। ਐਵੇਂ ਝੂਠਾ ਜਿਹਾ ਰੋਲ ਹੀ ਫਾਰਮੈਲਿਟੀ ਮਾਰਨੀ ਹੈ ਪਾਗਲੇ। ਆਪਾਂ ਕਿਹੜਾ ਇੱਥੇ ਮੁੜ ਕੇ ਵਾਪਸ ਹਾਂਜੀ ਆਉਣਾ? ਹਾਂਜੀ ਉਹ ਵੀ ਤੁਹਾਨੂੰ ਪਤਾ ਬੜੇ ਤੇਜ਼ ਬਣਦੇ ਨੇ। ਉਹ ਯਾਰ ਤੇਰੀ ਵਜ੍ਹਾ ਤੋਂ, ਤੈਨੂੰ ਪਤਾ ਮੇਰੇ ਭਰਾ ਮੈਨੂੰ ਸਹੀ ਤਰੀਕੇ ਨਾਲ ਬੁਲਾਉਂਦੇ ਨੇ। ਤੁਹਾਡੀ ਵਜ੍ਹਾ ਤੋਂ ਵੈਸੇ ਮੈਂ ਆਈ ਆ। ਜ਼ਬਾਨ ਨਾ ਕਿਤੇ ਹਲਕੀ ਕਰੀ, ਸਿਰੇ ਤੇ ਘਰ ਆ ਗਿਆ, ਤੇਰੀ ਮਿਹਰਬਾਨੀ। ਹਲਕਾ ਜਿਹਾ ਰੋਲ ਹੈ, ਐਵੇਂ ਹੀ ਰੋਲ ਹੈ। ਚੰਗਾ ਭਲਾ ਮੇਰਾ ਮੂਡ ਖਰਾਬ ਅੱਜ ਜਿੱਦਾਂ ਮੈਂ ਘਰ ਆਉਣਾ ਬਿਲਾ ਵਜ੍ਹਾ ਨਹੀਂ ਰੋਣ ਲੱਗ ਪੈਂਦੀ ਹੁੰਦੀ ਗੱਲ ਮਨਾਉਣ ਲਈ, ਉਦਾਂ ਹੀ ਰੋਣਾ। ਆ ਜਾ ਹੈਪੀ ਕਰ ਮੂਡ ਨੂੰ ਯਾਰ। ਕੀ ਅੱਛਾ ਹੋਇਆ? ਠੀਕ ਹੈ। ਲਓ ਜੀ, ਮੌਤ ਹੀ ਪੈ ਜਾਂਦੀ ਆ ਸਾਡੇ ਭੈਣ ਭਰਾ ਦੇਖ ਕੇ ਤੈਨੂੰ। ਹਾਂਜੀ। ਸਲਾਮ ਅਲੈਕਮ ਵੀਰੇ। ਵਾਲੇਕਮ ਸਲਾਮ। ਵੀਰੇ ਸਲਾਮ ਅਲੈਕਮ। ਅਸਲਾਮ ਅਲੈਕੁਮ ਭਾਈ ਨੇ। ਵਾਲੇਕੁਮ ਸਲਾਮ। ਕਿੱਦਾਂ ਅਸਲਾਮ ਵੀਰੇ? ਅਲੈਕੁਮ। ਵਾਲੇਕਮ ਠੀਕ ਆ? ਠੀਕ ਆ। ਆ ਜਾ ਇੱਥੇ ਬਹਿ ਜਾ। ਤੂੰ ਬਹਿ ਜਾ, ਬਹਿ ਜਾ, ਇੱਥੇ ਆ ਜਾ। ਬਹਿ ਜਾ, ਬਹਿ ਜਾ, ਤੇਰਾ ਆਪਣੇ ਘਰ ਸੀ। ਆਪਣਾ ਘਰ ਆ। ਐ ਦੇਖ ਵੱਡਾ ਭਰਾ, ਪਿਓਆ ਬਜਾ, ਇਕੱਲਾ ਹੀ ਹੁੰਦਾ ਇੱਥੇ ਹੁਣ। ਇਸ ਤੋਂ ਇਲਾਵਾ ਕੌਣ ਆ ਦੁਨੀਆ 'ਚ? ਆ ਦੇਖ ਉਸ ਤੋਂ ਛੋਟਾ। ਇਹ ਮੇਰੀ ਕੀ ਦੌਲਤ ਇਹੀ ਆ, ਤੇਰੇ ਵੱਡੇ ਇਹੀ ਆ। ਹਾਂ, ਅਸੀਂ ਇਹਦੀ ਦੌਲਤ ਵਾਂ ਤੇ ਸਾਨੂੰ ਛੱਡ ਕੇ ਤੇ ਕਿਤੇ ਹੋਰ ਪਾਸੇ ਰਹਿੰਦਾ ਵਾ। ਉਹ ਵੀਰੇ ਛੱਡ ਇਹਨਾਂ ਗੱਲਾਂ 'ਚ ਕੀ ਰੱਖਿਆ ਆ? ਯਕੀਨ ਆਹ, ਕਰ ਇਹਨਾਂ ਲੈ, ਨੇ ਕੀ ਰੱਖਿਆ ਹੁਣ? ਕੱਲ ਤੇਰਾ ਇੰਨਾ ਨਾਮ ਲਵੇ, ਕਹਿੰਦੀ ਕਿਤੇ ਮੇਰੇ ਘਰ ਆਵੇ, ਇਹਨੂੰ ਮੈਂ ਮਿੱਠੇ ਚੌਲ ਬਣਾ ਕੇ ਖਵਾਵਾਂ। ਤੂੰ ਆਉਂਦਾ ਹੀ ਨਹੀਂ, ਨਾ ਵੱਡਾ ਵੀਰਾ ਆਉਂਦਾ। ਖਵਾਵੇ ਤਾਂ ਸਾਰ ਮਿੱਠੇ ਚੌਲ ਤਾਂ ਵਾ, ਜਿੱਥੇ ਬਣਾਉਣੇ ਸੀ ਉਹ ਜਗ੍ਹਾ ਛੱਡ ਕੇ ਤਾਂ ਤੈਨੂੰ ਲੈ ਗਈ। ਮਿੱਠੇ ਚੌਲ ਹੁਣ ਉੱਥੇ ਬਣਦੇ, ਇੱਥੇ ਕਿੱਥੇ ਬਣਨੇ ਮਿੱਠੇ ਆ ਚੌਲ? ਸਵੇਰ ਦੀ ਕਹਿੰਦੀ ਸੀ ਆਵੇ ਮੈਨੂੰ ਸਮੋਸੇ ਖਵਾਵਾਂ, ਨਾ ਹਾਂਜੀ। ਹੈ ਤੇ ਉਹ ਤੂੰ ਆਇਆ ਹੀ ਨਹੀਂ। ਸਵੇਰ ਦਾ ਸਮੋਸੇ ਕਰੀ ਜਾਂਦੀ। ਫੇਰ ਦਾ ਸਮੋਸੇ ਕਰਨੇ ਆ। ਤੈਨੂੰ ਸਮੋਸੇ ਖਵਾਵਾਂ ਆ, ਤੈਨੂੰ ਚਟਨੀ ਪਿਆਵਾਂ ਆ, ਵੀਰੇ ਦੇ ਤੈਨੂੰ ਦਿਲ 'ਚ ਚਾਹ ਆਇਆ। ਪਿਆਵਾਂ ਆ। ਦਰ ਫਿੱਟੇ ਮੂੰਹ ਤੁਹਾਡਾ। ਇੰਨਾ ਯਾਦ ਮਾਨਣਾ ਕਰਨ ਦੇ। ਆ ਬਸ ਕਰਦੇ ਏਡੇ ਸਮੋਸੇ ਯਾਦ ਕਰਦੀ ਪਈ ਸੀ। ਕੀ ਗੱਲ ਨਾਰਾਜ਼ਗੀ? ਤੂੰ ਸਲਾਮ ਨਹੀਂ ਲਿਆਉਂਦੇ ਭਾਜੀ ਨਾਲ? ਸਲਾਮ ਲਿਆ, ਉਹਨਾਂ ਨੇ ਜਵਾਬ ਹੀ ਨਹੀਂ ਦਿੱਤਾ। ਦਿੱਤਾ ਪਿਆਰ ਇਹਨੂੰ, ਉਹਨੇ ਵੀ ਜਵਾਬ ਨਹੀਂ ਦਿੱਤਾ। ਭਾਜੀ ਦਿਲ 'ਚ ਰੱਖਦੇ ਨੇ ਨਾ ਗੱਲਾਂ। ਦਿਲ 'ਚ ਕੀ ਰੱਖਦੇ ਅਸੀਂ ਹੈ?
ਸਾਡਾ ਮੁੰਡਾ ਤੇ ਕੱਢ ਕੇ ਲੈ ਗਈ ਤੇ ਹੋਰ ਕੀ ਰਹਿ ਗਿਆ ਦਿਲ ਦਾ ਪਿੱਛੇ ਟੋਟਾ ਤਾਂ ਭਾਜੀ- ਲੈ ਗਈ, ਦਿਲ ਦਾ ਟੋਟਾ ਤਾਂ ਲੈ ਭਾਜੀ ਗਈ। ਸਿਆਣੇ ਕਹਿੰਦੇ ਆ ਮਾਸ ਨਾਲੋਂ ਗਿੱਟੇ ਲੈਦਾ ਨਹੀਂ ਹੁੰਦੇ। ਹਾਂਜੀ ਸਹੀ ਗੱਲ ਆ, ਗਿੱਟੇ ਲੈਦਾ ਹੋ ਜਾਂਦੇ ਆ, ਨੌ ਨਹੀਂ ਜੁਦਾ ਹੁੰਦੇ ਸੀ। ਭਾਜੀ ਉਹ ਨਾ ਸਾਡਾ ਗਿੱਟਾ ਹੀ ਸੀ ਜਿਹੜਾ ਲੈਦਾ ਹੋ ਗਿਆ। ਮੈਂ ਕਹਿੰਦਾ ਹੁੰਦਾ ਨਾ ਕਿ ਤੂੰ ਕਿਤੇ ਕਿ ਉਹ ਵੀ ਤੇ ਗੱਲਾਂ ਕਰਦੇ ਪਏ ਨੇ ਨਾ, ਗੱਲਾਂ। ਉਹਨਾਂ ਨੂੰ ਤੁਸੀਂ ਉਹ ਵੇਖਦੇ ਭਾਜੀ ਅਸਲ 'ਚ ਨਾ ਅਸੀਂ ਨਾ ਮੇਰਾ ਨਾ ਇੱਥੇ ਆਫਿਸ 'ਚ ਕੰਮ ਨਹੀਂ ਸੀ ਚੱਲਦਾ। 30 40 50 ਹਜ਼ਾਰ ਤਨਖਾਹ ਨਾਲ ਕੀ ਬਣਦਾ? ਕੀ ਬਣਦਾ ਜੀ, ਕੀ ਉਹ ਮੈਂ ਫਿਰ ਕੀ ਕੀਤਾ, ਇੰਟਰਨੈਟ ਤੇ ਇੱਕ ਨੌਕਰੀ ਆਈ ਤੇ ਮੈਂ ਨਾ ਉਹਦਾ ਜਵਾਬ ਦੇ ਦਿੱਤਾ। ਮੈਂ ਅਪਲਾਈ ਕੀਤਾ ਤੇ ਉਹ ਓਕੇ ਹੋ ਗਈ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਚਾਣਾ ਆ ਜਾਓ ਤੇ ਅਸੀਂ ਨਾ ਚਾਣਾ ਚੱਲੇ। ਵਾਹ, ਹਾਂ ਤੂੰ ਸਕੂਟਰ ਲਿਆ ਸਾਨੂੰ ਪਤਾ ਨਹੀਂ ਦੱਸਿਆ ਹੈ ਤੂੰ ਘਰ ਲੈ ਲਿਆ ਸਾਨੂੰ ਦੱਸਿਆ ਨਹੀਂ। ਆ ਹੁਣ ਤੂੰ ਬਾਹਰ ਚੱਲੇ ਤੇ ਹੁਣ ਸਾਨੂੰ ਦੱਸਣ ਆ ਗਿਆ ਉਹ ਸਕੂਟਰ ਦਾ ਵੀਰੇ ਕੀ ਦੱਸਣਾ ਹੁੰਦਾ? ਸਕੂਟਰ ਕੋਈ ਐਸੀ ਚੀਜ਼ ਆ? ਸਕੂਟਰ ਕੋਈ ਐਸੀ ਚੀਜ਼ ਆ, ਸਕੂਟਰ ਤੂੰ- ਕੁਝ ਵੀ ਨਹੀਂ ਸਮਝਿਆ ਸਕੂਟਰ ਨੂੰ। ਸਕੂਟਰ ਵੀ ਕੁਛ ਨਹੀਂ, ਘਰ ਵੀ ਕੁਛ ਨਹੀਂ, ਆਹ ਬਸ ਸਾਰਾ ਕੁਛ ਹੁਣ ਦੋ ਵੀ ਚੱਲੇ ਆ। ਤੁਸੀਂ ਮੈਨੂੰ ਸਮਝਦੇ ਆ ਗੈਰ? ਐਸੀ ਕੋਈ ਗੱਲ ਨਹੀਂ ਜੇ ਹਾਂ ਅਸੀਂ ਗੈਰ ਸਮਝਦੇ, ਉਹ ਤੈਨੂੰ ਆਪਣੀ ਸਮਝਦੀ ਆ ਹੈ ਬਹੁਤ ਅੱਛੇ ਓਏ ਉਹ ਤੇ ਤੁਹਾਡੇ ਯਕੀਨ ਕਰ ਨਾ ਲੈਂਦੇ ਨਹੀਂ ਥੱਕਦੀ। ਮੈਂ ਇੱਕ ਵਾਰੀ ਕਹਾਂ ਨਾ ਭਾਜੀ ਤੇ ਫੌਰਨ ਦੁਪੱਟਾ ਲੈ ਲੈਂਦੀ ਹੈ, ਨਾਲ ਹੀ ਕਹਿੰਦੀ ਹੈ ਕਦੋਂ ਆਉਣਗੇ ਸਾਡੇ ਘਰ। ਹਾਏ ਹਾਏ, ਦੁਪੱਟਾ ਲੈ ਲੈਂਦੀ ਕਿ ਜੁੱਤੀ ਫੜ ਲੈਂਦੀ? ਤੁਹਾਨੂੰ ਮੈਂ ਕਿਹਾ ਸੀ ਮੈਨੂੰ ਨਾਲ ਲੈ ਕੇ ਜਾਓ। ਹੈ ਸਹੀ ਗੱਲ ਦੱਸ, ਜੋ ਤੇਰੀ ਹੋਣ ਡਈ ਆ ਉੱਥੇ। ਸਾਰੀ ਉਮਰ ਹੋ ਗਈ ਇੱਥੇ ਮਰਦਿਆਂ ਖਾਂਦਿਆਂ ਪੀਂਦਿਆਂ ਐਡਾ ਸਾਰਾ ਹੋ ਗਿਆ। ਇੱਥੇ ਸਾਰਾ ਕੋਈ ਸਾਡੇ ਵਡੇਰੇ ਮਰ ਗਏ ਤੇ ਤੂੰ ਇਹ ਤੈਨੂੰ ਦੇਖ- ਬਾਹਰ ਚੜਿਆ। ਤੂੰ ਇਹ ਦੇਖ, ਇਹਦੇ ਦਿਲ 'ਚ ਇਹ ਨਹੀਂ ਹੈ ਕਿ ਭਰਾ ਨੂੰ ਭੇਜ ਦੇਵਾਂ ਬਾਹਰ, ਭਰਾ ਨੂੰ ਕਿਤੇ ਰਿਸ਼ਤੇਦਾਰਾਂ ਦੇ ਭੇਜ ਦੇਵਾਂ। ਤੀਵੀਂ ਨਾਲ ਤਿਆਰ ਕੀਤੀ ਆ, ਅਪਲਾਈ ਇਹਨੇ ਕੀਤਾ ਵਾ, ਨਾਲ ਉਹਦਾ ਵੀ ਵੀਜ਼ਾ ਲਵਾਉਣ ਲੈ ਦਾ ਹੈ। ਤੂੰ ਇਹਦੇ ਲਈ ਰੋਟੀਆਂ ਪਕਾਉਣੀ, ਇਹਦੇ ਲਈ ਹਰ ਜੁਮੇਰਾਤ ਨੂੰ ਉਹ ਸਾਲਿਆ ਪਕਾਉਂਦੀ ਕਿੱਥੇ ਆ? ਹਰ ਜੁਮੇਰਾ ਨੂੰ ਮਰੇ ਅਸੀਂ, ਜੁਮੇਰਾ ਨੂੰ ਰੋਟੀ ਦਿੰਦੀ ਫਿਰਦੀ ਇਹ। ਤੂੰ ਇਹਦੇ ਲਈ ਕਹਿੰਦੀ ਹੁੰਨੀ ਆ ਕਿ ਮੈਂ ਆਪਣੇ ਜਦੋਂ ਬਾਜ਼ਾਰ ਜਾਵਾਂ ਤੇ ਮੈਂ ਆਪਣੇ ਛੋਟੇ ਵੀਰੇ ਵਾਸਤੇ ਦੇਵਰ ਵਾਸਤੇ ਸੂਟ ਆ ਲੈ ਲਓ। ਹਾਂਜੀ। ਇਹਦੇ ਲਈ ਕਹਿੰਦੀ ਹੁੰਨੀ ਦੇਖ ਲੈ। ਹਾਂ, ਤੈਨੂੰ ਕਿਤੇ ਕਹਿੰਦੀ ਹੁਣੀ ਜਦੋਂ ਤੇਰੇ ਕੋਲੋਂ ਸੂਟ ਲੈਣਾ ਹੁੰਦਾ ਨਾ, ਤਾਂ ਸਾਡੇ ਸੂਟ ਪਾ ਲੈਂਦੀ ਹੁਣੀ ਆ। ਸਾਡੇ ਕੋਲ ਕਿਹੜੇ ਸੂਟ ਤੇਰੇ ਆਏ ਮੈਨੂੰ ਸਾਨੂੰ ਬਰੇ ਦੱਸ ਦੇ ਇਹ ਵੀ ਆਹ ਕਿਹੜੇ ਤੁਸੀਂ ਸਾਡੇ ਨਾਲ ਪਾਇਆ। ਮੁਹੱਬਤ, ਜਿਹੜਾ ਤੇਰੇ ਤਨਹਾਈ 'ਚ ਮੁਹੱਬਤ ਕਰਦੀ ਹੈ, ਸਾਨੂੰ ਪਤਾ ਹੀ ਨਹੀਂ ਇਸ ਗੱਲ ਦਾ। ਅਖਰਮਾਨੀ ਵਰਗੀ ਇਹਦੀ ਸ਼ਕਲ ਸਾਡੇ ਕੋਲ ਲੈ ਗਈ ਤੈਨੂੰ। ਇਹ ਤਾਂ ਤੇਰਾ ਵੀ ਇਹਨੇ ਮੂੰਹ ਰਸੂਲੇ ਵਰਗਾ ਕਰ ਸਟਿਆ ਵਾ। ਅੱਛਾ ਇਹ ਗੱਲ ਹਾਂ ਫਿਰ ਤੁਸੀਂ ਨਹੀਂ ਜਾਣਾ। ਨਹੀਂ ਨਹੀਂ ਹੁਣ ਤਾਂ ਵੀਜ਼ਾ ਲੱਗ ਗਿਆ ਹੈ। ਹੁਣ ਤਾਂ ਵੀਜ਼ਾ ਲੱਗ ਗਿਆ। ਕਹਿਤਾ ਜਦੋਂ ਮੈਂ ਤਾਂ ਕਹਿਤਾ ਵੀ ਨਹੀਂ ਜਾਣਾ। ਤੂੰ ਉਹ ਭਾਜੀ ਤੁਸੀਂ ਪਹਿਲੇ ਕਹਿੰਦੇ ਤੇ ਫਿਰ ਉਹ ਹੋਰ ਗੱਲ ਸੀ। ਤੂੰ ਕਿਹਾ ਹੋਣਾ ਵਾ ਕਿ ਭਾਜੀ ਉਹਨਾਂ ਨੂੰ ਨਾਲ ਲੈ ਕੇ ਚੱਲਦੇ, ਉਹਨੇ ਕਿਹਾ ਹੋਣਾ ਭਾਜੀ ਤੋਂ ਬਗੈਰ ਨਹੀਂ ਜਾਣਾ। ਭਾਜੀ ਉਹਨਾਂ ਦਾ ਕੰਮ ਹੀ ਨਹੀਂ ਹੈਗਾ ਉੱਥੇ। ਐਵੇਂ ਤੂੰ ਕੀ- ਐਵੇਂ ਕੀ? ਲੱਗਦੀ ਤੁਹਾਡੀ ਨਾ ਬੜੀ ਸ਼ਰੀਫ ਔਰਤ ਆ, ਯਕੀਨ ਇਹ ਕਰ। ਅਸੀਂ ਇਸ਼ਤਿਹਾਰੀ ਆ। ਉਹ ਭਲੀ ਮਾਨਸ ਆ। ਹਾਂ ਭਲੀਮਾਂ ਅਸੀਂ ਤੇ ਇਸ਼ਤਿਹਾਰੀ ਆ। ਸਾਡੇ ਤੇ ਥਾਂ ਥਾਂ ਦੇ ਪੋਸਟਰ ਲੱਗੇ, ਉਹ ਮਾਮਾ- ਜੱਗਾ ਡਾਕੂ ਫੜਿਆ ਗਿਆ ਹੈ। ਉਹਦੇ ਭਰਾ ਜੇਲ੍ਹ 'ਚ ਵਿਚਾਰ, ਹਾਂ। ਤੇ ਤੂੰ ਸ਼ਰੀਫ ਕਹਿਣ ਡਿਆ ਵਾ। ਤਾਇਆ ਉਹਦਾ ਕਤਲ ਦੇ ਕੇਸ 'ਚ ਅੰਦਰ ਵਾ। ਉਹ ਯਾਰ ਤੇਰੀ ਭਾਬੀ ਆ। ਚਾਚਾ ਉਹਦਾ ਕੰਟਾ ਦਾ ਬਦਮਾਸ਼ ਆ। ਭਾਬੀ ਦੇਖਿਆ ਖੁਦ ਕਿੰਨਾ ਕੁ ਲਿਹਾਜ਼ ਕਰਦੇ ਮੇਰਾ। ਆ ਭਾਬੀ ਖੁਦ ਤੁਹਾਨੂੰ ਜੇ ਬੜਾ ਪਟਰੀ ਸ਼ੌਕ ਸੀ ਮਸ਼ਹੂਰ ਹੋਈ ਮਿਲਣ ਦਾ ਆ। ਭਰਾਵਾਂ ਨੂੰ। ਆ ਹੁਣ ਆਉਣ ਲੱਗੇ ਮੈਨੂੰ ਕਹਿੰਦੀ ਵੀ ਉੱਥੇ ਜਾਣਾ ਭਾਜੀ ਵਾਲੇ ਤੇ ਜਾਂਦੇ ਹੋਏ ਆਪਣਾ ਮੂਲੀ ਵਾਲੇ ਪਰੌਠੇ ਲੈ ਜਾਈਏ। ਉਹ ਤੈਨੂੰ ਉਹਦੇ ਬੂਥੇ ਤੋਂ ਲੱਗਣ ਡਿਆ ਕਿ ਉਹਨੇ ਕੋਈ ਇਦਾਂ ਦੀ ਗੱਲ ਕੀਤੀ ਹੋਣੀ ਆ? ਉਹਦੀਆਂ ਅੱਖਾਂ 'ਚ ਵੈਰ ਦੇਖ ਤਾਂ ਕਿੱਦਾਂ ਘੁੰਮਣ ਡਿਆ ਵਾ। ਤੁਸੀਂ ਆਪ ਹੀ ਇਸ ਤਰ੍ਹਾਂ ਲੈ ਦੀਆਂ ਗੱਲਾਂ ਕਰਦੇ ਹੋ। ਇਹਨੇ ਕਿਹਾ ਹੁਣ ਪਰੌਠੇ ਲੈ ਜਾਣੇ ਆ। ਉਹ ਵੀਰੇ ਨਾ ਪਰੌਠੇ ਕੀ ਸਮੋਸੇ ਵੀ ਕਿਹਾ ਹੋਣਾ ਉਹਨੇ। ਮੈਂ ਚਾਣਾ ਜਾ ਕੇ ਤੁਹਾਨੂੰ ਤੁਸੀਂ ਮੂੰਹ ਬੱਤੀ ਦਿੰਦਾ ਜੋ ਗੱਲ ਕੱਢਣੀ ਹੈ ਮੈਂ ਉਹ ਸ਼ੈ ਘੱਲ ਲਿਆ ਕਰਨੀ ਤੁਹਾਨੂੰ। ਹਾਂ ਆ ਮੈਂ ਕੀ ਕਰਨੀ ਆ? ਇਹਨੇ ਨਹੀਂ ਸਕੂਨ ਉਹ ਕਰਨਾ। ਫੇ ਆ ਗਈ ਸਾਡੇ ਉਹ ਕੋਲ। ਇਹਦੇ ਜ਼ਰੀਏ ਫੇ ਆ ਗਈ। ਇਹਦੇ ਜਿਰੇ ਫਿਰ ਆ ਗਈ ਸਾਡੇ ਕੋਲ। ਆਹੋ ਇੱਥੇ ਗੱਲਾਂ ਪਾਈਆਂ ਵਾ, ਤੂੰ ਇਹ ਜਾ ਕੇ ਦਊਗੀ ਆ ਗਈ ਕੁਛ ਸਾਡੇ ਐਂ। ਕੋਲ। ਤੁਹਾਡਾ ਕੰਮ ਨਹੀਂ ਸੀ ਬਣਦਾ ਕਿ ਮੈਨੂੰ ਨਾਲ ਲੈ ਕੇ ਆਓ, ਤੁਸੀਂ ਮਿਲ ਕੇ ਤੇ ਚਲੇ ਜਾਂਦੇ। ਅੱਛਾ ਟਾਈਮ ਕੀ ਹੋਇਆ? 4 ਵਜ ਗਏ ਚਲੀਏ। 4 ਵਜ ਗਏ। ਅਸਲ 'ਚ ਨਾ ਅਸੀਂ ਇੱਥੋਂ ਜਾਣਾ ਲਾਹੌਰ। ਤਕਰੀਬਨ 2 ਘੰਟੇ ਲਾਹੌਰ ਜਾਣ ਦੇ ਲੱਗਣੇ ਆ ਤੇ ਅੱਗੋਂ 6 ਵਜੇ ਸੀ ਇਨ ਹੋ ਜਾਣਾ। ਤੇ ਤੁਸੀਂ ਆਏ ਕੀ ਲੈਣ ਸੀ? ਮਿਲਣ ਯਾਰ ਦੇਖ ਲਿਆ, ਤੁਹਾਡੀ ਮੇਰੇ ਇੰਨੀ- ਤੁਸੀਂ ਢਿੱਡ ਗੋਸ਼ੇ ਬੱਬੂ ਗੋਸ਼ੇ ਹੋ, ਕੁੱਤੇ ਗੋਸ਼ੇ ਹੋ, ਮੈਂ ਤੁਹਾਨੂੰ ਲੈਦਾ ਕਰ ਸਕਦਾ। ਮਿਲਣ ਆਇਆ ਤੈਨੂੰ ਚੰਗਾ ਭਰਾਵਾ। ਫੇ ਵੀਰੇ। ਚਲੀਏ ਚਲੋ। ਵੱਡਾ ਭਰਾ ਮਿਲਣ ਅਸੀਂ ਆਇਆ ਚੱਲਦੇ ਤੈਨੂੰ। ਹਾਂ। ਚਲੀਏ ਫਿਰ। ਚਲੋ। ਚੰਗਾ ਫੇ ਵੀਰੇ। ਇਹਨਾਂ ਨੂੰ ਕੀ ਹੋਇਆ? ਬਸ ਜੁਦਾਈ ਭਰਾ ਦੀ। ਕੋਈ ਨਹੀਂ ਭਾਜੀ। ਲਾ ਫਰਾਡੀਏ ਨੇ। ਭਾਜੀ ਵੀਰੇ ਕਿਆ ਕਰੇ। ਹੌਸਲਾ ਕਰ, ਜਾਣਾ ਨੇ ਤਾਂ ਜਾਣਾ ਹੀ ਜਾਣਾ। ਕੋਈ ਨਹੀਂ ਭਾਜੀ। ਸਕਦਾ ਵੀਰੇ, ਕੌਣ ਰੋਕ ਸਕਦਾ ਇਹਨਾਂ ਭਾਈ ਨੂੰ? ਨਹੀਂ ਸਾਨੂੰ ਜਾਣ ਦਿਓ, ਟਾਈਮ ਕਾਫੀ ਹੋ ਗਿਆ। ਭਰਾ ਤੋਂ ਭਰਾ ਨਾ ਜੁਦਾ ਕਰ ਭਰਜਾਈਏ, ਭਰਾ ਤੋਂ ਭਰਾ ਨਾ ਜੁਦਾ ਕਰ। ਅਸੀਂ ਆ ਜਾਣਾ। ਮੈਂ ਜਾਂਦੇ ਫੋਨ ਕਰਾਂਗਾ 에어ਪੋਰਟ ਤੇ ਪਹੁੰਚ ਕੇ ਵੀ। ਮਿਲ ਲਾ ਉਹਨੂੰ। ਮਾਂ ਜਾਇਆ ਵਾ ਨਾ, ਮਾਂ ਜਾਇਆ ਨਹੀਂ ਰਿਹਾ ਜਾਂਦਾ। ਕੋਈ ਨਹੀਂ ਭਾਜੀ ਕੋਈ ਨਹੀਂ ਮੈਂ ਜਾਂਦੇ ਫੋਨ ਕਰਾਂਗਾ। ਇੱਕ ਪਿਓ ਦੀ ਔਲਾਦ ਆ, ਭਾਜੀ ਕੋਈ ਆ ਦੇਖ ਲੈ ਕਿੰਨਾ ਪਿਆਰ ਕਰਦੇ ਆ। ਇੱਕ ਮਾਂ ਪਿਓ ਦੀ ਔਲਾਦ ਆ, ਖੂਨ ਨੂੰ ਖੂਨ ਦੀ ਲੱਪ ਪੈਂਦੀ ਆ। ਮੈਨੂੰ ਪਤਾ। ਚੰਗਾ ਭਾਜੀ ਲੇਟ ਹੋ ਰਹੇ ਆ। ਨਹੀਂ ਮਿਲ ਭਾਈ ਗਿਆ। ਜਾਣ ਦਿਓ। ਪਤਾ ਨਹੀਂ ਮੁੜ ਕੇ ਮਿਲਿਆ ਜਾਣਾ ਜਾਂ ਨਹੀਂ ਮਿਲਿਆ ਜਾਣਾ। ਨਹੀਂ ਵੀਰੇ ਕਿਉਂ ਫਿਰ ਤੇਰੇ ਮੂੰਹ 'ਚ ਖਾ ਕੇ ਵੀਰੇ ਮੈਂ ਮਿਲਾਂਗਾ। ਵੀਰੇ ਮਿਲਣਾ ਵਾ ਚਿੱਥਣਾ ਨਹੀਂ। ਕੋਈ ਨਹੀਂ। ਫੇ ਕੀ ਹੋਇਆ ਵਾ? ਉੱਠ ਕੇ ਹਾਏ, ਕੀ ਹੋ ਤੂੰ ਗਿਆ? ਬੈਠ ਮੈਂ ਇੱਧਰ ਆ ਭਾਬੀ ਤੂੰ ਬਹਿ ਜਾ। ਕੀ ਆ ਵੀਰੇ? ਅਸੀਂ ਲੇਟ ਹੋ ਰਹੇ ਹਾਂ। ਕੀ ਆ ਬਦਲਾਉਣਾ? ਬੱਚੇ ਮੈਂ ਪਵਾ ਦਾਂਗਾ ਬੈਠਰ ਪਵਾ ਦਾਂ। ਬੱਚੇ ਸੱਟ ਇੱਕ ਵਾਰੀ
ਮੈਂ ਸਿੱਟਦਾ ਕਿਹੜਾ ਆ ਲੈ ਆ ਛੱਡ ਦੇ ਆ ਲੈ ਚੱਲ ਗਿਆ ਬੰਦ ਕਰ ਵਾਸ਼ਰੂਮ ਦਾ ਬੱਲਬ ਲੱਗ ਗਿਆ ਬੰਦ ਕਰ ਕਰਤਾ ਇਹ ਕਾਹਦੇ ਲਈ ਕੀਤਾ ਉਹ ਬਾਈ ਪਰਨ ਨੂੰ ਕਦੋਂ ਆਉਣਾ ਮੈਂ ਕਦੋਂ ਬਟਨ ਸੁੱਟਿਆ ਜਾਣਾ ਵਾ ਇਹਨੂੰ ਘੁਮਾ ਇੱਕ ਵਾਰੀ ਕੀ ਆ ਓਏ ਮਿੱਠਾ ਮਾਰ ਇੱਕ ਵਾਰੀ ਮੈਂ ਘੁਮਾ ਦਿੰਦਾ। ਓ ਵੀਰਾ ਇਹਨੂੰ ਘੁਮਾ ਦੇ ਘਬਾਤਾ ਮੈਂ ਰੋਕ ਰੋਕ ਹਾਏ ਇਹ ਗੱਲ ਹੀ ਘੁਮਾਇਆ ਪਤਾ ਨਹੀਂ ਕਦੋਂ ਆਉਣਾ ਵਾ ਤੇ ਕਦੋਂ ਇਹ ਚੱਲਣਾ ਵਾ ਮੇਰੇ ਭਾਜੀ ਕੋਈ ਨਹੀਂ ਹੌਸਲਾ ਕਰੋ ਹੌਸਲਾ ਕੋਈ ਨਹੀਂ ਮੈਂ ਫੋਨ ਕਰਾਂਗਾ ਭਾਜੀ ਮੈਂ ਚੱਲਾਂ ਵਾਂ ਭਾਬੀ ਮੈਂ ਜਾ ਭਾਬੀ ਮਾਂ ਜਾਈ ਹੁੰਦੀ ਮੈਂ ਜਾ ਪਰ ਜਾਈਏ ਤੁਹਾਨੂੰ ਕੀ ਹੋ ਗਿਆ ਭਰਾ ਤੇ ਜੁਦਾ ਹੁੰਦੇ ਤੇ ਮੈਂ ਤੇਰੀ ਭਾਜੀ, ਬੜਾ ਆਓ। ਤਕਲੀਫ ਹੁੰਦਾ ਅੱਛਾ ਚਲੋ ਨਾ ਰੋਵੋ ਤੁਸੀਂ ਉਹ ਤੂੰ ਸਾਡੀ ਭਰਜਾਈ ਨਹੀਂ ਤੂੰ ਸਾਡੀ ਮਾਮਾ ਬਜਾਇਆ ਕੋਈ ਨਹੀਂ ਵੀਰੇ ਫੋਨ ਕਰਾਂਗੇ ਆ ਵੀਰੇ ਮੇਰਾ ਦਿਲ ਨਹੀਂ ਲੱਗਣਾ ਤੇਰੇ ਤੋਂ ਬਗੈਰ ਹਾਂ ਠੀਕ ਹੈ ਓਏ ਆ ਵੀਰੇ ਹਾਂ ਠੀਕ ਹੈ ਕੋਈ ਨਹੀਂ ਹੌਸਲਾ ਕਰ ਮੈਂ ਫੋਨ ਕਰਾਂਗਾ ਤੈਨੂੰ ਪੈਸੇ ਵੀ ਕਰ ਲਾਂਗਾ ਪੈਦਾ ਨਹੀਂ ਰੌਲਾ ਵੀਰੇ ਘੜੇ ਚ ਪਾਣੀ ਕੱਢ ਘੜੇ ਚੋਂ ਘੜੇ ਚ ਪਾਣੀ ਕਹਿੰਦਾ ਉਹ ਪਿਆਲੀ ਚ ਪਾਣੀ ਪਾ ਵੀਰੇ ਪਿਆਲੀ ਕੀ ਕਰਨਾ ਪਾਣੀ ਉਹ ਬਾਤ ਦਾ ਸਹੀ ਭਰਾ ਪਿਆਲੀ ਤੋਂ ਆਈ ਲੈ ਵੀਰੇ ਮੈਂ ਵਾਪਸ ਪਾਲੇ ਇਹ ਗੱਲ ਕੀ ਪਤਾ ਨਹੀਂ ਤੂੰ ਕਿਦੋਂ ਆਉਣਾ ਵਾ ਕਿਤੇ ਸਿਕੜੇ ਨੂੰ ਹੱਥ ਲਾਉਣਾ ਵਾ ਚਲੋ ਸਾਨੂੰ ਯਾਦ ਤਾਂ ਰਹੂਗਾ ਵੀਰਿਆ ਕੋਈ ਨਹੀਂ ਵੀਰੇ ਗੱਲ ਸੁਣ ਹਾਂ ਕੀ ਗੱਲ ਮੇਰਾ ਵੀਰਾ ਤਾਂ ਆਪਾਂ ਇੱਕ ਵਾਰੀ ਅੰਡਾ ਚ ਕਰਦੇ ਆ ਲੈ ਕਰਤਾ ਰੱਖਦੇ ਇਹ ਕਿਉਂ ਇੰਜਨ ਚ ਕਰਾਇਆ ਬੱਬੂ ਚੱਲ ਜਾਣਾ ਪਰਦੇਸ ਮੁੜ ਕੇ ਕਿਹੜੇ ਇੰਜਨ ਚ ਕਰਨਾ ਕਿਹੜੇ ਨਹੀਂ ਕਰਨਾ ਅਜੀਬ ਕਿਸਮ ਦੇ ਲੋਕ ਮੇਰੀ ਹੈ ਪਿਆਰ ਵੀਰੇ ਅਸੀਂ ਆ ਜਾਣਾ ਵਾ ਚੱਕ ਉੱਤੇ ਰੱਖ ਫੋਨ ਆ ਗਿਆ ਇੱਕ। ਕੁੜੀ ਉੱਤੇ ਰੱਖ ਹਾਂਜੀ ਮੁਖਤਾਰ ਸਾਹਿਬ ਹਾਂਜੀ ਮੈਨੂੰ ਪਤਾ ਉਹ ਲੇਟ ਹੁੰਦੇ ਅਸੀਂ ਬਸ ਭਾਈ ਨੂੰ ਮਿਲਣ ਆਏ ਸੀ ਵੱਡੇ ਨੂੰ ਨਿਕਲ ਰਹੇ ਨਹੀਂ ਜਹਾਜ਼ ਉੱਡਣ ਤੋਂ ਪਹਿਲਾਂ ਦੱਸੋ ਅਸੀਂ ਪਾਗਲ ਆ ਇੰਨਾ ਪੈਸਾ ਲਾ ਕੇ ਪਹੁੰਚਣਾ ਨਹੀਂ ਆ ਰਹੇ ਤੁਹਾਨੂੰ ਪਤਾ ਤਕਰੀਬਨ 3 ਘੰਟੇ ਲੱਗ ਜਾਣੇ ਨੇ ਚੰਗਾ ਫਿਰ ਵੀਰੇ ਅਸੀਂ ਚੱਲਦੇ ਭਰਾ ਲਿਆ ਬਾਬਾ ਆਈ ਚੱਲ ਮੇਰਾ ਵੀਰ ਮੈਂ ਫੋਨ ਕਰ ਦਾਂਗਾ ਵੀਰੇ ਫੋਨ ਕਰ ਦਾਂਗਾ ਆਏ ਵੱਜ ਚੱਲ ਆਏ ਮੇਰਾ ਕੋਈ ਨਹੀਂ ਮੇਰੇ ਉਰੇ ਉੱਠ ਪੁੱਤ ਤੇਰਾ ਮਿਲ ਲਾ ਭਾਜੀ ਨੂੰ ਮਿਲ ਲਾ ਪੁੱਤ ਨੂੰ ਚੁੱਕ ਪੁੱਤ ਇੱਕ ਮਿੰਟ ਦੋਨੋਂ ਤੈਨੂੰ ਚੁੱਕ ਪੁੱਤ ਇੰਜ ਕਰ ਦੇ ਇੰਜ ਕਿਉਂ ਪੁੱਤ ਕਰ ਅੱਛਾ ਲੋ ਪੁੱਤ ਨਹੀਂ ਪੂਰੀ ਚਾਨਣ ਬਣਾ ਵੀ ਅੱਜ ਕਰ ਪੁੱਤ ਕਰ ਅੱਛਾ ਪਾਇਨਾ ਕਿਉਂ ਕਰਵਾਇਆ ਤੁਸੀਂ ਆਏ ਬਾਈ ਪਤਾ ਨਹੀਂ ਇਹ ਹੋਣਾ ਜਾਂ ਨਹੀਂ ਹੋਣਾ ਟਾਟਾ ਕੋਈ ਪਤਾ ਨਹੀਂ ਬਾਬੀ ਗੱਲ ਸੁਣ ਮੇਰੀ ਕੋਈ ਨਹੀਂ ਹੌਸਲਾ ਦੱਸੋ ਬਲਜਾਈਆਂ ਮਾਵਾ ਬਜਾਉਂਦੀਆਂ ਤੇਰੇ ਹੱਥਾਂ ਦੀਆਂ ਪੱਕੀਆਂ ਵੀ ਨਾ ਖਾਧੀਆਂ ਕੋਈ ਨਹੀਂ ਬਾਬੀਆਂ ਬਾਲਟੀ ਚੁੱਕੀ ਸ਼ੁਕਰ ਅੱਛਾ ਇੱਧਰ ਆ ਕੇ ਚੁੱਕੇ ਆ ਬਸ ਇੰਨਾ ਹੀ ਕੰਮ ਸੀ ਉੱਠ ਇਹ ਕਿਉਂ ਬਾਲਟੀ ਉੱਥੋਂ ਚੁੱਕ ਕੇ ਕਿਉਂ ਰਖਾਈ ਓਏ ਸਾਨੂੰ ਯਾਦ ਰਹੂਗਾ ਬਲਜਾਈ ਨੇ ਇੱਥੇ ਚੁੱਕ ਕੇ ਇੱਥੇ ਰੱਖੀ ਆ ਇੱਕ ਮਿੰਟ ਉੱਠ ਇੱਥੇ ਆ ਇੰਜ ਕਰਕੇ ਕਰ ਇੰਜ ਕਰ ਮੈਂ ਕਰ ਰਿਹਾ ਇੱਕ ਲੱਤ ਤੇ ਸਹੀ ਤਰ੍ਹਾਂ ਘੁੰਮ ਇੰਜ ਬਸ ਇਹ ਕਿਉਂ ਕਰਾਇਆ ਵੀਰੇ ਬਾਈ ਪੈਰ ਕਦੋਂ ਅੱਗੇ ਇੰਜ ਕਰਨਾ ਵਾ ਮੈਂ ਫੋਨ ਚੱਲ ਲਵਾਂ ਇੱਕ ਮਿੰਟ ਛੱਡ ਦੇ ਫੋਨ जी अस्सलाम वालेकुम सर जी हम लोग बस पहुंचने वाले हैं जी आए पहुंचने वाले वो नहीं आ रहे हैं रास्ता कितने ले चलने तेनू आए ताका मेरे एक मिनट गल सुन ला ਵੀਰੇ ਲੇਟ ਹੁੰਦੇ ਆ ਵੇਖ मेरे एक मिनट ਲੇਟ ਹੁੰਦੇ मेरे मुंह लाई मैं ला देना ला दे अल बुआ लाता है चल यार सामान चुक चलिए खोल दे आ तकदीर दे बूवे नू खोल दे मेरे खोल दे बस ठीक है जे खोलना सी तो लवाया कर ली याद रहूगा वीर ने लाया ते वीर ने खोलिया अरे ओ हेलो लेट ਹੁੰਦੇ ਭਾਜੀ आ मेरी जी आ पोता बकरे ने करके हाथ पैर उत्ते ਫੇਰ ਦੇ ਯਾਰ ਫੇਰ एक बार भर के हाथ पैर ਫੇਰ ਦੇ ਐ ਕਰਦੇ ਜ਼ੋਰ ਨਾ ਕਰਦੇ आए बस ਇਹ ਕਾਲੀ ਹੱਥ ਭਰਾਇਆ ਅੱਛਾ ਭਾਈ ਨਾ ਰੋਵੋ आए
ਮੁੜ ਕੇ ਪਤਾ ਨਹੀਂ ਕਦੋਂ ਹੱਥ ਫਿਰਨਾ ਤੇ ਜਾਂ ਨਹੀਂ ਫਿਰਨਾ ਅਸੀਂ ਚੱਲਦੇ ਪਿਆ ਭਾਬੀ ਇੱਕ ਮਿੰਟ ਗੱਲ ਸੁਣ ਮੇਰੇ ਨੂੰ ਹਾਂ ਸਾਡਾ ਜਹਾਜ਼ ਚੱਲ ਗਿਆ ਮੇਰੇ ਇੱਕ ਵਾਰੀ ਇੱਥੇ ਲੱਤ ਦੇ ਅੱਜ ਪਾ ਗਿਆ ਜਦ ਕਰਕੇ ਦਿਖਾ ਦੇ ਭਾਈ ਲੰਗੜਾ ਬਸ ਠੀਕ ਆ ਵੀਰੇ ਠੀਕ ਆ ਇਹ ਕੀ ਸੀ ਆ ਯਾਦ ਰਹੂਗਾ ਵੀਰਾ ਮੇਰੇ ਚ ਖੇਡਣ ਡਿਆ ਉਹ ਵੜ ਗਿਆ ਯਾਰ ਕੁੜੀ ਇੱਥੇ ਆ ਗਏ ਕਰਦੇ ਤੇਰੇ ਵੇ ਉਹ ਯਾਰ ਕਰਦੇ ਪਰ ਜਾਈਏ ਅੱਛਾ ਭਾਈ ਨਾਲ ਕੀ ਹੋਇਆ ਕੀ ਕਾਲੀ ਕਰਾ ਦਿੰਦੇ ਆ ਯਾਰ ਮੁੜ ਕੇ ਪਤਾ ਨਹੀਂ ਪੀਸ ਹੋਣਾ ਜਾਂ ਨਹੀਂ ਹੋਣਾ ਲੱਖ ਲਾਣੇ ਤਾਂ ਯਾਰ ਤੁਹਾਡੇ ਆ ਵੀਰੇ ਆ ਗੱਲ ਤਾਂ ਸੁਣ ਲਾ ਫੋਨ ਆ ਗਿਆ। ਗੱਲ ਸੁਣ ਵੀਰੇ ਇੱਕ ਮਿੰਟ ਫੋਨ ਆ ਗਿਆ ਉਹ ਘੰਟਾ ਫੋਨ ਆ ਗਿਆ ਭਾਬੀ ਹੁਣ ਇੱਕ ਮਿੰਟ ਹਾਂਜੀ ਮੁਖਤਾਰ ਸਾਹਿਬ ਕੀ ਬਦਤਮੀਜ਼ੀ ਨਹੀਂ ਅਸੀਂ 에어ਪੋਰਟ ਨਹੀਂ ਅਸੀਂ ਹਲੇ ਉੱਥੇ ਵੈਸਲਬਾਦ ਹੀ ਆ ਭਾਜੀ ਨੂੰ ਮਿਲਣ ਆਏ ਸੀ ਬਸ ਆਏ ਨਾ ਭਾਜੀ ਏਦਾਂ ਨਹੀਂ ਹੋ ਸਕਦਾ ਉਹ ਕਹਿੰਦਾ ਸਿਰਫ ਅੱਧਾ ਘੰਟਾ ਰਹਿ ਗਿਆ ਬੋਡੀ ਭਾਬੀ ਇੱਕ ਮਿੰਟ ਗੱਲ ਸੁਣ ਲੈ ਵੀਰੇ ਹੌਸਲਾ ਭਾਬੀ ਇੱਕ ਮਿੰਟ ਗੱਲ ਸੁਣ ਲੈ ਆ ਭਾਬੀ ਸੁਣ ਲਾ ਆ ਭਾਬੀ ਇੱਕ ਵਾਰੀ ਇਹਨੇ ਦਾਦਾ ਕਰੀ ਆਏ ਨੇ ਦਾਦਾ ਕਰਦੇ ਆ ਬਸ ਬਹੁਤ ਆ ਇਹ ਗੱਲ ਹੀ ਕਰਾਇਆ ਅੰਜੇ ਉਹ ਯਾਦ ਰਹੂਗਾ ਭਾਬੀ ਨੇ ਦਾਦਾ ਕੀਤਾ ਸੀ ਚਲੋ ਚਲੀਏ ਚੰਗਾ ਬਈ ਆ ਨਹੀਂ ਗੱਲ ਸੁਣ ਲਓ ਚੰਗਾ ਗੱਲ ਸੁਣ ਲੈ ਇੱਕ ਵਾਰੀ ਬਾਹਰ ਨੂੰ ਬੂਹਾ ਦੇਖ ਲੈ ਇੱਕ ਵਾਰੀ ਹਾਂ ਬਹੁਤ ਸੋਹਣਾ ਇਹ ਗੱਲ ਹੀ ਕਰਾਇਆ ਉਹ ਲੋਕਾਂ ਨੂੰ ਪਤਾ ਲੱਗੇ ਭਰਾ ਇੱਥੋਂ ਦੇਖ ਕੇ ਗਿਆ ਸੀ ਮੇਰਾ ਆਏ ਆਏ ਭਾਬੀ ਨੂੰ ਫੜ ਦੇ ਕਰਦੇ ਯਾਰ ਜਲਦੀ ਇੱਕ ਮਿੰਟ ਫੜ ਕੇ ਨੇ ਕਰਕੇ ਆਦਰ ਬਸ ਇਹ ਗੱਲ ਹੀ ਕਰਾਇਆ ਫੇਰ ਪਾਣੀ ਇੰਜ ਤੁਰਿਆ ਜਾਣਾ ਜਾਂ ਨਹੀਂ ਤੁਰਿਆ ਚਲੋ ਚੱਲ ਗਏ ਫੋਨ ਆ ਗਿਆ ਇੱਕ ਮਿੰਟ ਫੋਨ ਆ ਮਰ ਜਾਈਏ ਹਾਂਜੀ ਮੁਖਤਾਰ ਸਾਹਿਬ ਹਾਂ ਕੀ ਹੋਇਆ ਉਹ ਕਹਿੰਦਾ ਜਹਾਜ਼ ਉੱਡ ਗਿਆ ਹੈ ਓਏ